ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ। ਅਸੀਂ ਗੱਲ ਕਰ ਰਹੇ ਹਾਂ ਆਪਣੇ ਟਾਕ ਸ਼ੋਅ ਦੇ ਵਿੱਚ ਰਾਹੂ ਕੇਤੂ ਟਾਕ ਸ਼ੋਅ ਦੇ ਵਿੱਚ ਸਰਦਾਰ ਹਰਜਿੰਦਰ ਸਿੰਘ ਜੀ ਪੱਟੀ ਹੋਣਾ ਨਾਲ। ਸੋ ਅਸੀਂ ਗੱਲ ਨੂੰ ਅੱਗੇ ਤੋਰਦੇ ਹਾਂ। ਸਾਡੇ ਨਾਲ ਫੋਨ ਲਾਈਨ 'ਤੇ ਕਾਲਰ ਮੌਜੂਦ ਨੇ, ਆਪਾਂ ਉਹਨਾਂ ਦੀ ਕਾਲ ਲੈ ਲਈਏ ਜੀ। ਹੈਲੋ ਜੀ ਵਾਹਿਗੁਰੂ ਜੀ। ਹੈਲੋ ਹਾਂਜੀ ਹਾਂਜੀ ਜੀ ਵਾਹਿਗੁਰੂ ਜੀ। ਹਾਂਜੀ ਹਾਂਜੀ ਜਸਵਿੰਦਰ ਸਿੰਘ ਜੀ, ਤੁਹਾਡਾ ਕੀ ਸਵਾਲ ਆ? ਜੀ ਬਿਲਕੁਲ, ਮੇਰਾ ਸਵਾਲ ਨਹੀਂ, ਖਾਸ ਤੌਰ ਤੇ ਮੈਂ ਚਰਚਾ ਇਹ ਸੁਣ ਰਿਹਾ ਸੀ। ਹਰਸ਼ਾਵਾਚਕ ਹਰਜਿੰਦਰ ਸਿੰਘ ਪੱਟੀ ਜਿਹੜੇ ਇਸ ਦੀ ਜਾਣਕਾਰੀ ਦੇ ਰਹੇ ਨੇ ਜੀ ਜੀ, ਔਰ ਮੈਂ ਦੱਸਣਾ ਚਾਹਾਂਗਾ ਮੀਡੀਆ ਦੇ ਵਿੱਚ ਹੋਣ ਦੇ ਨਾਤੇ ਖਾਸ ਤੌਰ ਤੇ ਇਕੱਲਾ ਮੀਡੀਆ ਨੂੰ ਇਸ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਤੁਸੀਂ ਕਿਸੇ ਤੇ ਬਲੇਮ ਨਹੀਂ ਕਰ ਸਕਦੇ ਜੀ। ਮੀਡੀਆ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਇਹਨਾਂ ਬਾਬਿਆਂ ਕੋਲ, ਇਹਨਾਂ ਪੰਡਤਾਂ ਕੋਲ ਜਾਂ ਇਹਨਾਂ ਧੋਖੇਬਾਜ਼ਾਂ ਕੋਲ ਜਾਓ। ਤੁਸੀਂ ਦੇਖੋ ਵੀ ਜਿਹੜੇ ਲੋਕ ਆਪਣੇ ਮੀਡੀਆ ਦੇ ਵਿੱਚ ਨਹੀਂ ਇਸ਼ਤਿਹਾਰ ਦਿੰਦੇ, ਉੱਥੇ ਵੀ ਲਾਈਨਾਂ ਲੱਗੀਆਂ ਹੋਈਆਂ। ਅਸਲ ਸਾਡੀ ਜਿਹੜੀ ਮਨੁੱਖੀ ਬਿਰਤੀ ਇਹ ਹੈ ਕਿ ਜਦੋਂ ਸਾਨੂੰ ਕਿਸੇ ਪਾਸਿਓਂ ਕੋਈ ਹੌਸਲਾ ਨਹੀਂ ਮਿਲਦਾ, ਸਾਨੂੰ ਕੋਈ ਚੀਜ਼ ਨਹੀਂ ਮਿਲਦੀ, ਤਾਂ ਸਾਡੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਕੋਈ ਬੰਦੇ ਜਾਂ ਕੋਈ ਲੇਡੀਜ਼ ਜਾਂ ਕੋਈ ਬੱਚੇ ਜਦੋਂ ਸਾਨੂੰ ਇਹ ਕਹਿੰਦੇ ਕਿ ਫਲਾਣੇ ਬੰਦੇ ਫਲਾਣੇ ਬਾਬੇ ਕੋਲੇ ਗਏ ਸੀ ਜਾਂ ਉਹਨਾਂ ਨੇ ਇੱਥੋਂ ਇਹ ਨਗ ਪਾਇਆ ਸੀ, ਇਹ ਸਟੋਨ ਪਾਇਆ ਸੀ, ਤੇ ਉਹਨਾਂ ਦੇ ਘਰ ਜਿਹੜੀ ਸ਼ਾਂਤੀ ਆ ਗਈ, ਬੱਚੇ ਦਾ ਜਨਮ ਹੋਇਆ ਜਾਂ ਕੋਈ ਕਾਰੋਬਾਰ 'ਚ ਵਾਧਾ ਹੋ ਗਿਆ, ਨੌਕਰੀ ਮਿਲ ਗਈ, ਤਰੱਕੀ ਹੋ ਗਈ, ਮੁਕੱਦਮੇਬਾਜ਼ੀ ਦੇ ਜਿਹੜੇ ਕੇਸ ਸਨ ਉਹ ਖਤਮ ਹੋ ਗਏ। ਅਸਲ ਦੇ ਵਿੱਚ ਅਸੀਂ ਜਦੋਂ ਉਸ ਬਿਰਤੀ ਦੇ ਮਾਲਕ ਹੋ ਜਾਂਦੇ ਹਾਂ ਕਿ ਸਾਨੂੰ ਝਟਪਟ ਰਿਜ਼ਲਟ ਮਿਲੇ, ਤਾਂ ਉਦੋਂ ਅਸੀਂ ਇਹਨਾਂ ਬਾਬਿਆਂ ਦੇ ਮਗਰ ਲੱਗਦੇ ਹਾਂ ਜਾਂ ਇਹਨਾਂ ਪੰਡਤਾਂ ਦੇ ਮਗਰ ਲੱਗਦੇ ਹਾਂ। ਤੇ ਵਿੱਚ ਮੈਂ ਐਜ਼ ਏ ਪੱਤਰਕਾਰ ਬੜੇ ਲੋਕਾਂ ਨਾਲ ਮਿਲਿਆ, ਵਿਚਰਿਆ। ਮੈਂ ਅੱਜ ਤੱਕ ਕੋਈ ਐਸਾ ਪੋਲੀਟੀਕਲ ਬੰਦਾ ਨਹੀਂ ਦੇਖਿਆ, ਐਸਾ ਕੋਈ ਵੱਡਾ ਅਫਸਰ ਨਹੀਂ ਦੇਖਿਆ ਜਿਹਦੇ ਕੋਈ ਨਗ ਸਟੋਨ ਨਾ ਪਾਇਆ ਹੋਵੇ, ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ। ਇੱਥੋਂ ਤੱਕ ਕਿ ਪ੍ਰਸਿੱਧ ਕਥਾਵਾਚਕ ਰਾਗੀ ਸਿੰਘ, ਢਾਡੀ ਸਿੰਘ ਔਰ ਜਿਹੜੇ ਕੀਰਤਨੀਏ, ਉਹਨਾਂ ਦੇ ਵੀ ਕੋਈ ਨਾ ਕੋਈ ਨਗ ਜ਼ਰੂਰ ਪਾਇਆ ਹੁੰਦਾ ਹੈ। ਉਹ ਵੀ ਇਸ ਬਿਰਤੀ ਦੇ ਸ਼ਿਕਾਰ ਹੁੰਦੇ ਹੈ ਕਿ ਸ਼ਾਇਦ ਜਿਹੜਾ ਆਹ ਪੁਖਰਾਜ ਪਾਉਣ ਨਾਲ ਜਾਂ ਮੋਤੀ ਪਾਉਣ ਨਾਲ ਮੇਰੀ ਚੜ੍ਹਾਈ ਹੋ ਜੂਗੀ ਤੇ ਲੋਕ ਮੇਰੀ ਮਹਿਮਾ ਕਰਨ ਲੱਗ ਪੈਣਗੇ ਤੇ ਮੇਰੇ ਘਰ ਪੈਸੇ ਨਾਲ ਭਰ ਜਾਣਗੇ। ਔਰ ਦੂਜੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਉਹਨੇ ਢਾਬੇ ਨਹੀਂ ਜਿੰਨੇ ਬਾਬੇ ਬਣੇ ਫਿਰਦੇ ਨੇ। ਔਰ ਖਾਸ ਤੌਰ ਤੇ ਅਸੀਂ ਛੋਟੇ ਹੁੰਦੇ ਬਚਪਨ ਤੇ ਦੇਖਿਆ ਕਿ ਜੰਤਰੀਆਂ ਸਾਡੇ ਸਿੱਖਾਂ ਦੇ ਘਰ ਦੇ ਵਿੱਚ ਵੀ ਅੱਜ ਤੋਂ ਪਹਿਲਾਂ ਵੀ ਹੁੰਦੀਆਂ ਸਨ। ਜਦੋਂ ਤੱਕ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਦੋਂ ਕਰਾਉਣਾ, ਅਖੰਡ ਪਾਠ ਜਾਂ ਸਹਿਜ ਪਾਠ ਰਖਾਉਣਾ ਜਾਂ ਕੋਈ ਵਿਆਹ ਸ਼ਾਦੀ ਜੰਮਣ ਮਰਨ ਤੇ ਕਰਾਉਂਦੇ ਆ, ਤੇ ਅਸੀਂ ਗ੍ਰੰਥੀ ਸਿੰਘ ਨੂੰ ਇਹ ਜ਼ਰੂਰ ਪੁੱਛਦੇ ਹਾਂ ਕਿ ਪੈਂਚਕਾਂ ਗੰਢ ਮੂਲ ਤਾਂ ਨਹੀਂ ਵਿੱਚ ਆਉਂਦੇ। ਇਸ ਕਰਕੇ ਮੈਂ ਇਹ ਦੱਸਣਾ ਚਾਹੁੰਦਾ, ਮੈਂ ਸਪਸ਼ਟ ਕਰਨਾ ਚਾਹੁੰਦਾ, ਜਿੱਦਾਂ ਹਰਜਿੰਦਰ ਸਿੰਘ ਪੱਟੀ ਪੰਥ ਰਤਨ ਸੰਤ ਸਿੰਘ ਮਸਕੀਨ ਦੇ ਬਹੁਤ ਸ਼ਰਧਾਲੂ ਨੇ ਔਰ ਕਥਾਵਾਚਕ ਨੇ। ਹਰਜਿੰਦਰ ਸਿੰਘ ਮੈਂ ਇਹਨਾਂ ਦੀ ਇੱਜ਼ਤ ਕਰਦਾ, ਕਦਰ ਕਰਦਾ। ਔਰ ਮੈਂ ਇਹ ਦੱਸਣਾ ਚਾਹੁੰਦਾ ਕਿ ਇਕੱਲਾ ਮੀਡੀਆ ਤੇ ਤੁਸੀਂ ਇਹ ਜ਼ਿੰਮੇਵਾਰੀ ਨਹੀਂ ਥੋਪ ਸਕਦੇ ਔਰ ਇਹਦੇ ਨਾਲ ਅਸੀਂ ਆਪ ਵੀ ਜ਼ਿੰਮੇਵਾਰ ਹਾਂ। ਸਾਨੂੰ ਆਪਣੇ ਅੰਦਰ ਵੀ ਝਾਤੀ ਮਾਰਨ ਦੀ ਲੋੜ ਹੈ। ਜੇ ਤੁਸੀਂ ਇੱਕ ਉਂਗਲ ਕਿਸੇ ਵੱਲ ਕਰਦੇ ਹੋ ਤਾਂ ਚਾਰ ਉਂਗਲਾਂ ਤੁਹਾਡੇ ਵੱਲ ਵਾਪਸ ਵੀ ਆਉਂਦੀਆਂ। ਧੰਨਵਾਦ, ਮਿਹਰਬਾਨੀ ਜੀ। ਜਸਵਿੰਦਰ ਸਿੰਘ ਜੀ, ਜਿਹੜੀ ਅਸੀਂ ਗੱਲ ਕਰਦੇ ਸੀ ਹਰਜਿੰਦਰ ਸਿੰਘ ਜੀ, ਜਸਵਿੰਦਰ ਸਿੰਘ ਹੁਣਾਂ ਨੇ ਜਿਹੜੀ ਆਪਾਂ ਨੂੰ ਗੱਲ ਕੀਤੀ ਆ ਕਿ ਇਕੱਲੇ ਮੀਡੀਆ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ, ਅਤੇ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਅਸੀਂ ਮੀਡੀਆ ਨੂੰ ਇਸ ਤਰ੍ਹਾਂ ਡਿਸਕਸ ਕਰਦੇ ਹਾਂ ਕਿ ਇਹ ਇੱਕ ਕਹਿ ਲਓ ਕਿ ਜ਼ਰੀਆ ਇਹ ਲੋਕ ਯੂਜ਼ ਕਰਦੇ ਹਨ ਲੋਕਾਂ ਤੱਕ ਅਪਰੋਚ ਕਰਨ ਦੇ ਲਈ। ਅਤੇ ਜਿਹੜੀ ਉਹਨਾਂ ਗੱਲਾਂ ਵੀ ਬਿਲਕੁਲ ਕਹੀਆਂ, ਜਿਵੇਂ ਉਹਨਾਂ ਕਿ ਕਿਹਾ ਕਿ ਪੰਜਾਬ ਵਿੱਚ ਢਾਬੇ ਘੱਟ ਅਤੇ ਬਾਬੇ ਜ਼ਿਆਦਾ ਨੇ। ਸੋ ਅੱਛਾ, ਤੁਸੀਂ ਆਪਾਂ ਆਪਣੀ ਗੱਲਬਾਤ ਨੂੰ ਹਰਜਿੰਦਰ ਸਿੰਘ ਜੀ ਅੱਗੇ ਤੋਰੀਏ। ਪਹਿਲਾਂ ਤੁਸੀਂ ਇਹ ਦੱਸੋ ਕਿ ਇਹਨਾਂ ਬਾਰੇ ਕੁਝ ਕਹਿਣਾ ਚਾਹੋਗੇ ਜੋ ਇਹਨਾਂ ਕਿਹਾ? ਮੈਂ ਵੀਰ ਜੀ ਹੁਣਾਂ ਦੇ, ਜਸਵਿੰਦਰ ਸਿੰਘ ਜੀ ਹੁਣਾਂ ਦਾ ਜਵਾਬ ਦੇ ਰਿਹਾ। ਜੀ ਜੀ, ਅਸੀਂ ਇਕੱਲੇ ਮੀਡੀਆ ਦੀ ਗੱਲ ਨਹੀਂ ਕਰਦੇ। ਮੀਡੀਆ ਤੇ ਇੱਕ ਉਹਨਾਂ ਦਾ ਰਸਤਾ ਹੈ, ਇੱਕ ਉਹਨਾਂ ਦਾ ਵੇ ਆ ਕਿ ਉਹ ਲੋਕਾਂ ਤੱਕ ਆਪਣੇ ਇਸ਼ਤਿਹਾਰ ਦਿੰਦੇ ਨੇ ਜੀ। ਇਹਦਾ ਭਾਵ ਅਰਥ ਇਹ ਨਹੀਂਗਾ ਕਿ ਸਾਰੇ ਮੀਡੀਆ ਵਾਲੇ ਉਹਨਾਂ ਨੂੰ ਮੰਨਦੇ ਨੇ ਜਾਂ ਨਹੀਂ ਮੰਨਦੇ ਜੀ। ਜਿਸ ਤਰ੍ਹਾਂ ਵੀਰ ਜੀ ਹੋਣਾ ਕਿਹਾ ਕਿ ਆਪਾਂ ਮੀਡੀਆ ਇਕੱਲੇ ਵਾਲੇ ਨਹੀਂ ਕਹਿ ਸਕਦੇ ਜਾਂ ਸਾਰੇ ਸ਼ਬਦ ਨਹੀਂ ਵਰਤ ਸਕਦੇ, ਇਸ ਤਰ੍ਹਾਂ ਆਪਾਂ ਸਾਰੇ ਪ੍ਰਚਾਰਕਾਂ ਨੂੰ ਵੀ ਕਹਿ ਨਹੀਂ ਸਕਦੇ ਕਿ ਉਹਨਾਂ ਨੇ ਪੁਖਰਾਜ ਪਾਏ ਨੇ ਜਾਂ ਨੀਲਮਨ ਪਾਏ ਨੇ। ਸਾਰੇ ਨੇਤਾ ਨੂੰ ਵੀ ਨਹੀਂ ਕਹਿ ਸਕਦੇ ਜੀ। ਹਾਂਜੀ, ਇਸ ਤਰ੍ਹਾਂ ਕੁਛ ਬੰਦੇ ਹੁੰਦੇ ਨੇ। ਮੈਂ ਪਹਿਲਾਂ ਹੀ ਇਹ ਬੇਨਤੀ ਕੀਤੀ ਆ ਕਿ ਕੁਛ ਲੋਕ ਹੁੰਦੇ ਨੇ ਸਾਡੇ ਧਾਰਮਿਕ ਪੱਖ ਤੋਂ, ਮੈਂ ਆਪਣੀ ਸ਼੍ਰੇਣੀ ਨੂੰ ਪਹਿਲਾਂ ਇਸ ਗੱਲ ਤੋਂ ਲੈਣਾ ਹੈ ਕਿ ਮੰਨ ਲਓ ਮੈਂ ਇੱਕ ਸਟੇਜ ਤੇ ਇਸ ਤਰ੍ਹਾਂ ਪ੍ਰੋਗਰਾਮ ਪ੍ਰਚਾਰਕ ਤੋਂ ਸੁਣ ਰਿਹਾ ਸਾਂ ਕਿ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਘਰੋਂ ਬਾਹਰ ਗਏ ਤੇ ਉਹਨਾਂ ਦੇ ਭੈਣ ਨਾਨਕੀ ਜੀ ਕਹਿਣ ਲੱਗੇ ਵੀ ਹੁਣ ਤੁਹਾਡਾ ਵਿਆਹ ਹੋ ਗਿਆ, ਤੁਸੀਂ ਚਲੇ ਚੱਲੇ ਹੋ, ਇਸ ਤਰ੍ਹਾਂ ਸਹੀ ਨਹੀਂ ਹੋਏਗਾ। ਉਹਨਾਂ ਦੀ ਪਤਨੀ ਨੇ ਵੀ ਜਿਹੜਾ ਜਿੱਦ ਕੀਤੀ ਵੀ ਤੁਸੀਂ ਨਾ ਜਾਓ, ਆਖੇ 2 ਲੌਂਗ ਉਹਨਾਂ ਨੇ ਘਰ ਦੇ ਦਿੱਤੇ ਵੀ ਆ ਤੁਸੀਂ 2 ਲੌਂਗ ਖਾ ਲਓ ਤੇ ਬੱਚੇ ਹੋ ਜਾਣਗੇ। ਇਹ ਹੁਣ ਦੱਸੋ ਇਹ ਕੀ ਸਾਡਾ ਪ੍ਰਚਾਰ ਹੋਏਗਾ? ਇਹ ਤਾਂ ਬਿਲਕੁਲ ਗਲਤ ਹੋ ਜਾਏਗੀ, ਕਰਾਮਾਤਾਂ ਵਾਲੀ ਹੋ ਜਾਏਗੀ। ਕੁਝ ਇਸ ਤਰ੍ਹਾਂ ਦੇ ਪ੍ਰਚਾਰਕ ਹੈ ਜਿਹੜੇ ਵਹਿਮਾਂ ਭਰਮਾਂ ਦੇ ਵਿੱਚ, ਚਾਹੇ ਉਹ ਸਾਡੇ ਰਾਗੀ ਸਿੰਘ ਹੋਣ, ਚਾਹੇ ਸਾਡੇ ਪ੍ਰਚਾਰਕ ਹੋਣ ਜਾਂ ਗ੍ਰੰਥੀ ਸਿੰਘ, ਪਰ ਸਾਰੇ ਨਹੀਂ। ਮਾਫ਼ ਕਰਨਾ, ਮੈਂ ਬਹੁਤ ਸਾਰੇ ਐਸੇ ਪ੍ਰਚਾਰਕਾਂ ਨੂੰ ਵੇਖਿਆ ਜਾਂ ਮਿਲਿਆ ਵੀ ਆ ਜਿਹੜੇ ਬਿਲਕੁਲ ਇਸ ਗੱਲ ਨੂੰ ਨਹੀਂ ਮੰਨਦੇ ਜਾਂ ਉਹ ਪਾਸੇ ਨੇ, ਤੇ ਕੁਝ ਮੰਨਦੇ ਉਹਨਾਂ ਨੂੰ ਵੀ ਮੈਂ ਮਿਲਿਆ
ਤੇ ਮੀਡੀਆ ਦੇ ਵਿੱਚ ਵੀ ਐਸੇ ਲੋਕ ਨੇ ਜਿਹੜੇ ਸੱਚ ਦੀ ਗੱਲ ਕਰਦੇ ਨੇ, ਹਕੀਕਤ ਦੀ ਗੱਲ ਕਰਦੇ ਨੇ, ਪਰ ਕੁਝ ਐਸੇ ਲੋਕ ਵੀ ਨੇ ਜਿਹੜੇ ਮੰਨਦੇ ਨੇ ਵਹਿਮਾਂ ਭਰਮਾਂ 'ਚ ਪਏ ਹੁੰਦੇ। ਸਾਰਿਆਂ ਬਾਰੇ ਜਾਂ ਰਾਜਨੀਤਿਕਾਂ ਬਾਰੇ ਜਾਂ ਆਪਾਂ ਪ੍ਰਚਾਰਕਾਂ ਬਾਰੇ ਜਾਂ ਆਪਾਂ ਮੀਡੀਆ ਬਾਰੇ ਕਹਿ ਲਈਏ, ਕੋਈ ਵੀ ਇਸ ਤਰ੍ਹਾਂ, ਸਾਰੇ ਪੱਤਰਕਾਰ ਵੀ ਇਹੋ ਜਿਹੇ ਨਹੀਂ। ਤੋ ਦੂਸਰੇ ਪਾਸੇ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਕਿ ਮਤਲਬ ਉਹਨੇ ਢਾਬੇ ਨਹੀਂ ਜਿੰਨੀਆਂ ਇਹਨਾਂ ਦੀਆਂ ਦੁਕਾਨਾਂ ਖੁੱਲੀਆਂ, ਉਹਦਾ ਕਾਰਨ ਕੀ ਹੈ? ਦੁਕਾਨ ਉਸੇ ਚੀਜ਼ ਦੀ ਖੁੱਲੇਗੀ ਜਿਹੜੀ ਚੀਜ਼ ਦੀ ਵਿਕਰੀ ਜ਼ਿਆਦਾ ਹੋਏਗੀ। ਜੀ ਜੀ ਜੀ। ਜਦੋਂ ਇਹਨਾਂ ਦੇ ਕੋਲ ਗਾਹਕ ਜ਼ਿਆਦੇ ਨੇ, ਕਸਟਮਰ ਜ਼ਿਆਦੇ ਨੇ, ਇਹਨਾਂ ਦੀਆਂ ਦੁਕਾਨਾਂ ਚੱਲ ਰਹੀਆਂ ਨੇ, ਤੇ ਇਹ ਨੇਚਰਲੀ ਹੈ ਕਿ ਇਹ ਦੁਕਾਨਾਂ ਜ਼ਰੂਰ ਖੋਲਣਗੀਆਂ। ਫਿਰ ਮੈਂ ਜਸਵਿੰਦਰ ਜੀ ਦਾ, ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਨਾਲ ਮਤਲਬ ਪਿਆਰ ਭਰੇ ਸ਼ਬਦ ਸਾਂਝੇ ਕੀਤੇ ਨੇ। ਹਾਂਜੀ ਵੀਰ ਜੀ, ਅੱਗੇ ਕੀ ਕਹਿਣਾ ਚਾਹੋਗੇ? ਹਾਂਜੀ, ਤੇ ਬਿਲਕੁਲ ਸਹੀ ਗੱਲ ਆ। ਤੁਸੀਂ ਕਾਫੀ ਟਾਈਮ ਤੋਂ ਧਾਰਮਿਕ ਤੌਰ ਤੇ ਉੱਤੇ ਵਿਚਰ ਰਹੇ ਹੋ। ਥੋੜਾ ਜਿਹਾ ਆਪਾਂ ਇਸ ਨੂੰ ਥੋੜਾ ਜਿਹਾ ਇੱਕ ਸਾਈਡ ਤੇ ਲੈ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਸਟੋਰੀਆਂ, ਕਹਾਣੀਆਂ ਜਿਹੜੀਆਂ ਆਪਣੇ ਇਤਿਹਾਸ ਦੇ ਵਿੱਚ ਬਣੀਆਂ ਹੋਈਆਂ, ਸੋ ਇਹਦਾ ਜਦ ਕਿ ਗੁਰਮਤਿ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ, ਆਪਾਂ ਨੂੰ ਸਾਰਿਆਂ ਨੂੰ ਪਤਾ। ਸੋ ਇਹ ਕਹਾਣੀਆਂ ਦੀ ਓਰੀਜਿਨੇਟ ਕਿੱਥੋਂ? ਇਹਨਾਂ ਦੀ ਸ਼ੁਰੂਆਤ ਕੋਈ ਨਾ ਕੋਈ ਸਰੋਤ ਤਾਂ ਹੋਏਗਾ ਜਿੱਥੋਂ ਇਹ ਸਾਰੀ ਕਹਾਣੀਆਂ ਹੈ, ਕਿ ਜਿਸ ਤਰ੍ਹਾਂ ਕਿਸੇ ਨੇ ਸੁਣਾਈਆਂ ਉੱਦਾਂ ਉਹਨੇ ਅੱਗੇ ਸੁਣਾਤੀਆਂ? ਕੋਈ ਨਾ ਕੋਈ ਇਹਦਾ ਕੀ ਕਾਰਨ ਹੋ ਸਕਦਾ ਤੁਹਾਡੇ ਅਨੁਸਾਰ ਧਾਰਮਿਕ ਤੌਰ ਦੇ ਉੱਪਰ, ਖਾਸ ਤੌਰ ਤੇ ਸਿੱਖ ਧਰਮ ਦੇ ਉੱਪਰ? ਤੇ ਮੈਂ ਤੇ ਇਹ ਕਹਿਣਾ ਚਾਹਾਂਗੇ ਜੀ, ਜਿਸ ਤਰ੍ਹਾਂ ਸਾਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜੀ, ਬਕਾਇਦਾ ਵਿਦਵਾਨਾਂ ਦੀ ਇੱਕ ਉਹ ਕਮੇਟੀ ਬਣਾ ਕੇ, ਇੱਕ ਸੁਸਾਇਟੀ ਬਕਾਇਦਾ ਬਣਾ ਕੇ, ਉਹਦਾ ਵਿੰਗ ਵੱਖਰਾ ਕਰਕੇ, ਇਹ ਜਿਹੜੀਆਂ ਸਾਡੀਆਂ ਧਾਰਮਿਕ ਪੁਸਤਕਾਂ, ਉਹ ਚਾਹੇ ਕਿਸੇ ਵੀ ਰਾਈਟਰ ਦੀਆਂ ਲਿਖੀਆਂ ਹੋਈਆਂ ਨੇ ਜਾਂ ਕਿਸੇ ਵੀ ਵਿਦਵਾਨ ਦੀਆਂ ਲਿਖੀਆਂ ਹੋਈਆਂ, ਉਹਨਾਂ ਦੀ ਘੋਖਣਾ ਕਰੇ ਕਿ ਉਹ ਜਿਹੜੀਆਂ ਕਿਤਾਬਾਂ, ਜਿਹੜੀਆਂ ਬੁੱਕਸ ਨੇ, ਕੀ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਸੌਟੀ ਉੱਤੇ ਪੂਰੀਆਂ ਉਤਰਦੀਆਂ ਹਨ? ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀ ਕਸੌਟੀ ਉੱਤੇ ਜਾਂ ਰਹਿਤ ਮਰਜ਼ਾਦਾ ਦੇ ਉੱਪਰ ਜਾਂ ਇੱਕ ਸਿੱਖ ਦੀ ਪਰਿਭਾਸ਼ਾ ਦੇ ਨਾਲ ਪੂਰੀਆਂ ਉਹ ਫਿੱਟ ਬਹਿੰਦੀਆਂ, ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਬੁੱਕਸ ਰੱਖ ਲਵੇ ਤੇ ਉਹਨਾਂ ਰਾਈਟਰਾਂ ਨੂੰ ਵੀ ਉਤਸ਼ਾਹਿਤ ਕਰੇ, ਹੋਰਨਾਂ ਨੂੰ ਵੀ ਉਤਸ਼ਾਹਿਤ ਕਰੇ ਵੀ ਐਸੀਆਂ ਕਿਤਾਬਾਂ ਲਿਖਣ ਜੀ। ਬਾਕੀ ਜੇ ਕੋਈ ਇਧਰੋਂ ਉਧਰੋਂ ਕਿਤਾਬ ਲਿਖ ਦੇਵੇ, ਕੋਈ ਪ੍ਰਚਾਰਕ ਮੈਂ ਫਲਾਨੀ ਕਿਤਾਬ ਪੜ੍ਹੀ ਸੀ, ਮੈਂ ਫਲਾਨੀ ਜਗ੍ਹਾ ਤੋਂ ਸੁਣਿਆ ਸੀ, ਵੇਖੋ ਰਾਈਟਰ ਕੋਈ ਗੁਰੂ ਸਾਹਿਬ ਦੇ ਨਾਲੋਂ ਸਿਆਣਾ ਨਹੀਂ ਹੋ ਸਕਦਾ ਜੀ। ਠੀਕ ਹੈ, ਆਪੋ ਆਪਣੀ ਮੱਤ ਹੈ, ਆਪੋ ਆਪਣਾ ਖਿਆਲ ਹੈ, ਅਸੀਂ ਵਿਚਾਰ ਦੇ ਸਕਦੇ ਹਾਂ, ਪਰ ਇੱਕ ਪ੍ਰਚਾਰਕ ਦਾ ਵੀ ਇਹ ਫਰਜ਼ ਬਣਦਾ ਹੈ ਕਿ ਜਦੋਂ ਉਹ ਕੋਈ ਕਿਤਾਬ ਪੜ੍ਹਦਾ, ਕੋਈ ਬੁੱਕ ਪੜ੍ਹਦਾ, ਉਹ ਸਿਰਫ ਉਹਦਾ ਆਸਰਾ ਨਾ ਲਵੇ, ਕਿਉਂਕਿ ਸਾਨੂੰ ਵਾਹਿਗੁਰੂ ਨੇ ਦਿਮਾਗ ਰੂਪੀ ਛਲਣੀ ਦਿੱਤੀ ਹੈ। ਸਾਡੀ ਪੜ੍ਹਾਈ ਮਿਸ਼ਨਰੀ ਦੀ ਇਸੇ ਕਰਕੇ ਹੁੰਦੀ ਹੈ, ਜਾਂ ਅਸੀਂ ਜਿਹੜੀ ਸੰਸਥਾ ਤੋਂ ਪੜ੍ਹੇ ਹਾਂ, ਅਸੀਂ ਇਹ ਵੇਖੀ ਵੀ ਉਹ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਢੁੱਕਦੀ ਹੈ, ਸਹੀ ਹੈ, ਅਸੀਂ ਉਹ ਗੱਲ ਦਾ ਪ੍ਰਚਾਰ ਜਿਹੜਾ ਮੈਂ ਸਮਝਦਾ ਸੰਗਤ ਦੇ ਵਿੱਚ ਕਰੀਏ, ਇਹਦਾ ਹੱਲ ਜਿਹੜਾ ਮੈਂ ਸਮਝਦਾ ਇਹ ਹੋ ਸਕਦਾ ਹੈ। ਜੀ ਹਰਜਿੰਦਰ ਸਿੰਘ ਜੀ, ਬੜੀ ਵਧੀਆ ਵੈਸੇ ਤੁਸੀਂ ਗੱਲ ਕਹੀ ਹੈ ਕਿ ਜਿਹੜਾ ਕਨਸੈਪਟ ਜਿਹੜਾ ਅਸੀਂ ਪ੍ਰਚਾਰ ਕਰਦੇ ਹਾਂ ਸਟੇਜ, ਖਾਸ ਤੌਰ 'ਤੇ ਧਾਰਮਿਕ ਸਟੇਜਾਂ 'ਤੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ, ਕੀ ਉਹ ਸਾਡੇ ਜਿਹੜੇ ਸਿੱਖੀ ਸਿਧਾਂਤ ਹੈਗੇ ਆ ਉਹਨਾਂ ਨਾਲ ਮੇਲ ਕਰਦਾ? ਜੇ ਕਰਦਾ ਤਾਂ ਸਾਨੂੰ ਉਹਦਾ ਪ੍ਰਚਾਰ ਕਰਨਾ ਚਾਹੀਦਾ ਹੈ। ਸੋ ਆਪਾਂ ਥੋੜ੍ਹੀ ਜਿਹੀ ਗੱਲ ਕਰੀਏ ਕਿ ਜਿਸ ਤਰ੍ਹਾਂ ਕਿਸ ਤਰ੍ਹਾਂ ਦੇ ਐਡਵਰਟਾਈਜ਼ਮੈਂਟ ਸਾਡੀਆਂ ਇੱਥੇ ਆਮ ਅਖਬਾਰਾਂ ਦੇ ਵਿੱਚ ਆਉਂਦੇ। ਮੈਂ ਤੁਹਾਨੂੰ ਥੋੜ੍ਹੀ ਹਾਸੇ ਵਾਲੀ ਕਹਿ ਲਓ ਗੱਲ ਦੱਸਦਾ ਕਿ ਮੇਰੇ ਸਾਹਮਣੇ ਇੱਕ ਐਡਵਰਟਾਈਜ਼ਮੈਂਟ ਖੋਲੀ ਹੋਈ ਆ, ਠੀਕ ਆ, ਉਹਦੇ ਵਿੱਚ ਲਿਖਿਆ ਹੋਇਆ ਕਿ ਸਾਡੇ ਕੋਲ ਉਹ ਨੰਬਰ ਉੱਥੇ ਦਿੱਤਾ ਹੋਇਆ, ਇੰਡੀਆ ਦਾ ਨੰਬਰ ਆ, ਕਿ ਆਪਣੇ ਦੁਸ਼ਮਣ ਜਾਂ ਧੋਖੇਬਾਜ਼ ਪ੍ਰੇਮੀ ਪ੍ਰੇਮਿਕਾ ਨੂੰ ਆਪਣੇ ਅੱਖਾਂ ਦੇ ਸਾਹਮਣੇ ਤੜਫਦਾ ਦੇਖੋ। ਵਾਹਿਗੁਰੂ ਵਾਹਿਗੁਰੂ। ਹਾਂਜੀ, ਸੋ ਇਦਾਂ ਦੇ ਇਹ ਇਕੱਲੀ ਇੱਕ ਐਡਵਰਟਾਈਜ਼ਮੈਂਟ ਦੀ ਗੱਲ ਹੀ ਨਹੀਂ ਹੈ, ਕਾਫੀ ਜ਼ਿਆਦਾ ਮੈਂ ਵੇਖਿਆ ਸੀ, ਕਾਫੀ ਜ਼ਿਆਦਾ ਹੈ ਜੀ, ਮੈਂ ਵੀ ਪੜ੍ਹਿਆ ਵੀਰ ਜੀ। ਪੂਰੇ ਪੇਜ ਦੇ ਵਿੱਚ 2-4 ਹੀ ਖਬਰਾਂ ਹੁੰਦੀਆਂ ਛੋਟੀਆਂ ਛੋਟੀਆਂ, ਬਾਕੀ ਸਭ ਕੁਝ ਇਹਨਾਂ ਦੇ ਨਾਲ ਭਰਿਆ ਹੁੰਦਾ। ਸੋ ਅਸੀਂ ਇਹਦੇ ਉੱਤੇ ਵਿਚਾਰ ਕਰਦੇ ਹਾਂ ਕਿ ਜਿਹੜੀ ਖਾਸ ਤੌਰ 'ਤੇ ਇਹ ਐਗਜ਼ਾਮਪਲ ਲੈਂਦੇ ਆ ਕਿ ਹਾਂਜੀ ਵੇਦਾਂ ਦੇ ਵਿੱਚੋਂ ਜੋਤਿਸ਼ ਵਿੱਦਿਆ ਆਈ ਆ, ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਕਿੰਨੀ ਕੁ ਸੱਚਾਈ ਹੈ ਇਸ ਚੀਜ਼ ਦੇ ਉੱਤੇ, ਵੀ ਵਾਕਈ ਇਹ ਹੁੰਦੀ ਆ ਜਾਂ ਕਿਸ ਤਰ੍ਹਾਂ? ਇਹਦਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਵੀਰ ਜੀ, ਮੇਰੀ ਬੇਨਤੀ ਇਸ ਤਰ੍ਹਾਂ ਵਾ ਕਿ ਜਿੱਥੋਂ ਤੱਕ ਮਤਲਬ ਮੇਰੀ ਨੌਲੇਜ ਹੈ ਜਾਂ ਮੈਂ ਮਤਲਬ ਗਿਆਨ ਹਾਸਲ ਕੀਤਾ ਜਾਂ ਜਿੰਨਾ ਕਿ ਮੈਂ ਪੜ੍ਹਿਆ ਜੀ, ਜੇ ਮੈਂ ਸਨਾਤਨ ਧਰਮ, ਹਿੰਦੂ ਧਰਮ ਦੀ ਗੱਲ ਕਰਾਂ ਤੇ ਜਿੰਨਾ ਕਿ ਮੈਨੂੰ ਸਮਝ ਲੱਗੀ ਆ, ਚਾਹੇ ਉਹ ਗੀਤਾ ਹੈ, ਚਾਹੇ ਆਪਣਾ ਵਾਹਿਗੁਰੂ, ਇਹਨਾਂ ਦੇ ਪ੍ਰਾਣ ਹਨ ਜੀ, ਐਸੀਆਂ ਗੱਲਾਂ ਨਹੀਂ, ਉਹਨਾਂ ਵਿੱਚ ਸਾਖੀਆਂ ਆਦਿਕ ਤੇ ਬਹੁਤ ਹਨ ਜੀ। ਧਰਮ ਕੋਈ ਵੀ ਮਾੜਾ ਨਹੀਂ, ਪਰ ਕੁਛ ਲੋਕਾਂ ਨੇ ਧਰਮ ਨੂੰ ਮਾੜਾ ਬਣਾ ਦਿੰਦੇ ਹਨ ਜੀ। ਇਸੇ ਤਰ੍ਹਾਂ ਜਿਵੇਂ ਕੁਰਾਨ ਸ਼ਰੀਫ ਹੈ, ਉਹਦੇ ਵਿੱਚ ਜਾਦੂ ਟੂਣਿਆਂ ਨੂੰ ਮੰਨਣਾ ਕਿਤੇ ਕੋਈ ਇਹੋ ਜਿਹੀ ਗੱਲ ਨਹੀਂ, ਔਰ ਇਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਾਦੂ ਟੂਣਿਆਂ ਨੂੰ ਮੰਨਣਾ ਕਿਤੇ ਕੋਈ ਗੱਲ ਇਹੋ ਜਿਹੀ ਨਹੀਂ, ਜਾਂ ਇਹਨਾਂ ਬਾਬਿਆਂ ਦੇ ਚੱਕਰ ਵਿੱਚ ਪੈਣਾ ਜਾਂ ਇਹਨਾਂ ਝੂਠੀਆਂ ਕਹਾਣੀਆਂ ਦੇ ਆਸਰੇ ਆਪਣੇ ਮਨੋਬਲ ਨੂੰ ਡੇਗ ਲੈਣਾ, ਇਹ ਕਿਤੇ ਵੀ ਕੋਈ ਲਿਖਤ ਹੈ ਨਹੀਂ ਜੀ। ਪਰ ਫਿਰ ਵੀ ਇਹ ਪ੍ਰੋਗਰਾਮ ਕਿਉਂ ਚੱਲ ਰਿਹਾ ਹੈ? ਕਾਰਨ ਇਹ ਹੁੰਦਾ ਹੈ ਕਿ ਜਿਸ ਤਰ੍ਹਾਂ ਹੁਣ ਅਸੀਂ ਵੇਖੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ, ਅਸੀਂ ਕਿਸੇ ਦੀ ਗੱਲ ਨਾ ਕਰੀਏ, ਅਸੀਂ ਆਪਣੀ ਗੱਲ ਕਰੀਏ।